ਅਗਲੀ ਖਬਰ ਵੱਲ ਚਲੀਏ ਤੇ ਮਿਲਪੀਟਸ ਦੇ ਵਿੱਚ ਪੁਲਿਸ ਨੇ ਇੱਕ ਜੋ ਬੇ ਏਰੀਏ ਦਾ ਟਾਊਨ ਆ ਸੈਨ ਹੋਜ਼ੇ ਦੇ ਲਾਗੇ, ਪੁਲਿਸ ਨੇ ਇੱਕ ਬੰਦੇ ਨੂੰ ਅਰੈਸਟ ਕੀਤਾ ਆ ਜੋ ਕਿ ਵੱਖ-ਵੱਖ ਧਾਰਮਿਕ ਸਥਾਨਾਂ ਤੇ ਜਾ ਕੇ ਉਹਨਾਂ ਨੂੰ ਲੁੱਟਦਾ ਸੀ। ਜਿਨ੍ਹਾਂ ਦੇ ਵਿੱਚ ਕਈ ਜਗ੍ਹਾ ਮੰਦਿਰਾਂ ਦੇ ਉੱਤੇ ਜਾ ਕੇ ਵੀ ਉਹਨੇ ਲੁੱਟਿਆ ਹੈਗਾ ਆ। ਜੋ ਇੱਕ ਮਿਲਪੀਟਸ ਪੁਲਿਸ ਡਿਪਾਰਟਮੈਂਟ ਨੇ ਆਪਣੀ ਪੋਸਟ ਪਾਈ ਆ, ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਜੋ ਰਿਲੀਜੀਅਸ ਇੰਸਟੀਟਿਊਸ਼ਨ ਸੀਗੀਆਂ ਮਿਲਪੀਟਸ ਸ਼ਹਿਰ ਦੇ ਵਿੱਚ, ਉੱਥੇ ਉਹ ਟਾਰਗੇਟ ਕਰਦਾ ਸੀ। ਉੱਥੋਂ ਜਿਹੜਾ ਕੈਸ਼ ਹੁੰਦਾ ਆ ਉਹਨੂੰ ਚੋਰੀ ਕਰਨ ਦੀ ਜਾਂ ਹੋਰ ਜਿਹੜਾ ਕੀਮਤੀ ਸਮਾਨ ਹੁੰਦਾ ਹੈਗਾ ਆ ਉਸ ਨੂੰ ਚੋਰੀ ਕਰਦਾ ਸੀ। 33 ਸਾਲਾਂ ਦਾ ਓਕਲੇ ਦਾ ਰਹਿਣ ਵਾਲਾ ਇਹ ਜਿਹੜਾ ਬੰਦਾ ਆ, ਇਸ ਨੂੰ ਅਰੈਸਟ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਇਹ ਇਕੱਲਾ ਮਿਲਪੀਟਸ ਨਹੀਂ, ਇਸ ਤੋਂ ਬਿਨਾਂ ਹੋਰ ਵੀ ਜਿਹੜੇ ਬੇ ਏਰੀਏ ਦੀਆਂ ਕਈ ਧਾਰਮਿਕ ਸੰਸਥਾਵਾਂ ਆ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਮੰਦਿਰ ਆ, ਜਿੱਥੇ ਡੋਨੇਸ਼ਨ ਬਾਕਸ ਜਾਂ ਗੋਲਕ ਰੱਖ ਲਓ, ਟੈਂਪਲ ਦੇ ornaments ਹੋਰ ਸਮਾਨ ਰੱਖਿਆ ਹੁੰਦਾ, ਉਹਨਾਂ ਨੂੰ ਇਹ ਚੋਰੀ ਕਰਦਾ ਸੀ। ਜਨਵਰੀ 24 ਨੂੰ ਫਰੀਮੌਂਟ ਦੇ ਇੱਕ ਮੰਦਿਰ ਦੇ ਵਿੱਚੋਂ ਇਹਨੇ ਕਾਫੀ ਜਿਹੜਾ ਸਮਾਨ ਆ ਉਹ ਚੋਰੀ ਕਰ ਲਿਆ, ਜਿਹੜਾ ਕਿ ਇੱਕ ਹਿੰਦੂ ਮੰਦਿਰ ਹੈਗਾ ਆ। ਮਿਲਪੀਟਸ ਪੁਲਿਸ ਨੇ ਕਿਹਾ ਵੀ ਉਹਨਾਂ ਨੇ ਫੈਲਨੀ ਅਰੈਸਟ ਵਾਰੰਟ ਜਿਹੜੇ ਆ ਉਹ ਇਹਦੇ ਅਗੇਂਸਟ ਲਏ ਸੀ 2 ਇਨਸੀਡੈਂਟਸ ਨੂੰ ਲੈ ਕੇ, ਤੇ ਹੁਣ ਉਹਨੂੰ ਪੈਨਲ ਕੋਡ 459 ਦੇ ਤਹਿਤ ਇੱਕ ਤਰ੍ਹਾਂ ਦੇ ਨਾਲ ਚਾਰਜ ਕੀਤਾ ਗਿਆ ਹੈਗਾ ਆ। ਸੋ ਰੈਜ਼ੀਡੈਂਟਸ ਤੋਂ ਵੀ ਉਹਨਾਂ ਨੇ ਮੰਗੀ ਆ ਹੈਲਪ ਵੀ ਜੇ ਕਿਸੇ ਦੇ ਕੋਲ ਕੈਮਰਾਜ਼ ਹੋਣ ਉਹਨਾਂ ਦੇ ਘਰ ਦੇ ਲਾਗੇ-ਛਾਗੇ, ਜੇ ਕਿਸੇ ਧਾਰਮਿਕ ਸਥਾਨ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਗਿਆ ਹੋਵੇ, ਜ਼ਰੂਰ ਉਹਨਾਂ ਤਾਈਂ ਜਿਹੜੀ ਇਹ ਗੱਲ ਪਹੁੰਚਣੀ ਚਾਹੀਦੀ ਆ। ਇਹ ਗੱਲ ਵਧੀਆ ਆ ਵੀ ਬੰਦਾ ਜਿਹੜਾ ਫੜ ਲਿਆ ਗਿਆ। ਨਹੀਂ ਤਾਂ ਬਹੁਤ ਵਾਰ ਕੀ ਹੁੰਦਾ ਆ ਵੀ ਭਾਰਤ ਦਾ ਮੀਡੀਆ ਝੱਟ ਜਿਹੜਾ ਆ ਉਹ ਸਿੱਖਾਂ ਦੇ ਉੱਤੇ ਬਲੇਮ ਕਰ ਦਿੰਦਾ ਵੀ ਦੇਖੋ ਜੀ ਮੰਦਿਰ ਦੇ ਵਿੱਚ ਸਿੱਖਾਂ ਨੇ ਆਹ ਕੁਛ ਕੀਤਾ ਹੈਗਾ। ਸੋ ਹੁਣ ਇਹ ਜੋ ਬੰਦਾ ਫੜਿਆ ਗਿਆ ਹੈਗਾ 33 ਸਾਲਾਂ ਦਾ ਓਕਲੇ ਦਾ ਰਹਿਣ ਵਾਲਾ ਹੈ। ਹਰਜੋਤ ਸਿੰਘ ਜੀ, ਫੋਟੋ ਉਹਨਾਂ ਨੇ ਜਾਰੀ ਕੀਤੀ ਬੰਦੇ ਦੀ, ਇਨਸਾਨ ਦੀ ਪਿੱਠ ਆ ਤੇ ਵੇਖ ਕੇ ਜਨਾਨੀ ਲੱਗ ਰਹੀ ਹੈ ਅਸਲ 'ਚ। ਜਿਸ ਹਿਸਾਬ ਦੇ ਨਾਲ ਜਿਹੜੀ ਇਹ ਫੋਟੋ ਆ ਨਾ, ਜਿਹੜੀ ਮਿਲਪੀਟਸ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਫੇਸਬੁੱਕ ਦੇ ਉੱਤੇ ਪਾਈ ਹੋਈ ਹੈਗੀ ਆ, ਉਸ ਦੇ ਵਿੱਚ ਇਹ ਲੱਗ ਰਿਹਾ। ਸੋ ਇਹ ਜਿਹੜੀ ਇੱਕ ਬੀਬੀ ਦਾ ਕੰਮ ਜਿਹੜਾ ਹੋ ਸਕਦਾ। ਆਪਾਂ ਦੇਖਦੇ ਹਾਂ ਗੁਰੂ ਘਰਾਂ ਦੇ ਬਾਹਰ ਵੀ, ਯਾਦ ਹੋਣਾ ਕੁਝ ਸਮਾਂ ਪਹਿਲਾਂ ਕਿੱਦਾਂ ਵੀ ਉਹ ਨਿਆਣੇ ਲੈ ਕੇ ਤੇ ਲੋਕ ਜਿਹੜੇ ਕਿ ਇੱਕ ਖਾਸ ਵਰਗ ਵਾਲੇ ਆ, ਉਹ ਜਿਹੜੇ ਮੰਗਦੇ ਸੀਗੇ ਵੀ ਪੈਸੇ ਦਿਓ, ਡਾਲਰ ਦਿਓ ਸਾਨੂੰ, ਵੀ ਅੰਦਰ ਜਾ ਕੇ ਪ੍ਰਸ਼ਾਦਾ ਨਹੀਂ ਛਕਣਾ ਉਹਨਾਂ ਨੇ। ਉਹਨਾਂ ਨੂੰ ਇਹ ਆ ਵੀ ਪੈਸੇ ਜਿਹੜੇ ਆ, ਡਾਲਰ ਜਿਹੜੇ ਉਹ ਕਿੱਦਾਂ ਇਕੱਠੇ ਕਰਦੇ ਆ। ਸੋ ਇਹ ਗੁਰੂ ਘਰਾਂ ਨੂੰ ਬੜਾ ਸਤਰਕ ਰਹਿਣ ਦੀ ਜਿਹੜੀ ਇੱਥੇ ਜ਼ਰੂਰਤ ਹੈਗੀ ਆ ਵੀ ਤੁਹਾਡੇ ਗੁਰੂ ਘਰਾਂ ਦੇ ਵਿੱਚ, ਕਿਉਂਕਿ ਸਾਰਿਆਂ ਦੇ ਸਾਂਝੇ ਹੁੰਦੇ ਨੇ ਗੁਰੂ ਘਰ, ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਸਾਰਿਆਂ ਦੇ ਸਾਂਝੇ ਨੇ। ਤੇ ਬੇਨਤੀ ਆ ਵੀ ਸਾਰੇ ਜਿਹੜੀ ਸੰਗਤ ਆ ਉਹ ਅਲਰਟ ਜਿਹੜੀ ਉਹ ਰਵੇ ਵੀ ਇਦਾਂ ਦੇ ਲੋਕ ਜਿਹੜੇ ਉਹ ਨਾ ਇਹੋ ਜਿਹੀਆਂ ਥਾਵਾਂ ਦੇ ਉੱਤੇ ਆ ਜਾਣ। ਇਹ ਤਾਂ ਆਪਣੇ ਉੱਥੇ ਕਹਿ ਸਕਦੇ ਆ ਵੀ ਸੰਗਤ ਪਹਿਲਾਂ ਹੀ ਨਾਲੋਂ ਸਤਰਕ ਹੈਗੀ ਆ, ਤਾਂ ਜਿਹੜਾ ਆ ਉਹ ਬਚਾਅ ਹੋ ਜਾਂਦਾ। ਨਹੀਂ ਤਾਂ ਇਦਾਂ ਦੇ ਦਾ ਲਾਉਣ ਵਾਲੇ ਉਹ ਕਿਸ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਕਰਦੇ ਆ। ਸੋ ਇਸ ਨੂੰ ਜਿਹੜੇ 33 ਸਾਲਾਂ ਦੇ ਨੂੰ ਜਿਹੜਾ ਹੁਣ ਫੜਿਆ ਗਿਆ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ 2 ਫੈਲਨੀ ਅਰੈਸਟ ਵਾਰੰਟ ਆ, 2 ਜਿਹੜੀਆਂ ਬਰਗਲਰੀਜ਼ ਆ ਉਸ ਦੇ ਵਿੱਚ ਕੀਤੀ ਆ। ਸੋ ਚੋਰੀ ਚਕਾਰੀ ਕਰਦੀ ਰਹੀ ਹੈ ਬੀਬੀ, ਜਿਹੜੀ ਤਸਵੀਰ ਤੋਂ ਲੱਗ ਰਿਹਾ ਵੀ ਇਹ ਬੀਬੀ ਆ। ਵੀ ਇਹਦੇ ਵਿੱਚ ਇਹ ਆ ਵੀ ਦੇਖਦੀ ਜਾਂਦੀ ਸੀ, ਰੈਕੀ ਕਰਦੀ ਹੋਊਗੀ ਆ ਕੇ, ਕਦੋਂ ਉੱਥੇ ਹੁੰਦੇ ਆ ਕਦੋਂ ਉੱਥੇ ਨਹੀਂ ਹੁੰਦੇ, ਵੀ ਚੁੱਪ ਚਪੀਤੇ ਜਿਹੜਾ ਉਹ ਜਾ ਕੇ ਜਦੋਂ ਬੰਦ ਆ ਤੇ ਫਿਰ ਜਾਂ ਜਦੋਂ ਉੱਥੇ ਕੋਈ ਨਹੀਂ ਆ ਵੀ ਉਦੋਂ ਜਾ ਕੇ ਜਿਹੜਾ ਕੀਮਤੀ ਸਮਾਨ ਜਾਂ ਡਾਲਰ ਆ ਉੱਥੇ ਚੋਰੀ ਕਰਕੇ ਜਿਹੜੀ ਉਹ ਲੈ ਆਉਂਦੀ ਸੀਗੀ। ਸੋ ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਸੋ ਗੁਰੂ ਘਰ ਵਾਲੇ ਵੀ ਜਿਹੜੇ ਆ ਅਲਰਟ ਜਿਹੜੇ ਉਹ ਜ਼ਰੂਰ ਰਹਿਣ। ਸਾਰੀ ਜਗ੍ਹਾ, ਜ਼ਰੂਰੀ ਨਹੀਂ ਵੀ ਇਕੱਲਾ ਏਰੀਏ ਵਾਲੇ, ਇਦਾਂ ਦੇ ਜਿਹੜੇ ਚੋਰ ਲੁਟੇਰੇ ਜਿਹੜੇ ਚਕਾਰ ਨੇ ਉਹ ਹਰ ਥਾਂ ਦੇ ਉੱਤੇ ਆ। ਜਿੱਦਾਂ ਦੇ ਹਾਲਾਤ ਹਰਜੋਤ ਸਿੰਘ ਜੀ ਇਕਨੋਮਿਕਲੀ ਬਣਦੇ ਜਾ ਰਹੇ ਆ ਨਾ, ਰੀਜ਼ਨ ਉਹਦੇ ਵਿੱਚ ਇਹ ਆ ਵੀ ਲੋਕਾਂ ਨੇ ਇਦਾਂ ਦੇ ਪੁੱਠੇ ਕੰਮਾਂ ਵੱਲ ਨੂੰ ਜਿਹੜਾ ਉਹ ਭੱਜਣਾ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਸਾਰੇ ਜਣੇ ਅਲਰਟ ਜਿਹੜੇ ਇਸ ਚੀਜ਼ 'ਚ ਚੱਲ ਰਹੇ ਹੈਗੇ ਆ। ਜੀ ਬਿਲਕੁਲ।